ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਣ ਵਾਸਤੇ ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਮੌਕੇ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 25 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੇਨਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸੇਵਕ ਸਿੰਘ ਹੌਲਿਸਟਰ, ਰਮਿੰਦਰ ਬਸਰਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸ, ਮੋਡੈਸਟੋ, ਮੱਖਣ ਸਿੰਘ ਮਾਨ ਵਿਸਕੌਨਸਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਮੈਟਾ ਜੋ ਫੇਸਬੁੱਕ ਤੇ ਇੰਸਟਾਗ੍ਰਾਮ ਦੀ ਮੇਜਰ ਕੰਪਨੀ ਹੈਗੀ ਆ, ਪੇਰੈਂਟ ਕੰਪਨੀ ਆ ਫੇਸਬੁੱਕ ਦੀ, ਉਹਨਾਂ ਨੇ ਅੱਜ ਅਨਾਉਂਸ ਕੀਤਾ ਆ ਕਿ ਉਹ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਔਨ ਕਰਨ ਜਾ ਰਹੇ ਹੈਗੇ ਆ। ਕਹਿੰਦੇ ਵੀ 2 ਸਾਲ ਪਹਿਲਾਂ ਜਨਵਰੀ 6 ਦੇ ਵਿੱਚ ਜਦੋਂ ਕੈਪੀਟਲ USA ਦੀ ਆ ਉੱਥੇ ਵਾਸ਼ਿੰਗਟਨ DC 'ਚ ਅਟੈਕ ਹੋਇਆ ਸੀ, ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਫੇਸਬੁੱਕ ਤੇ ਇੰਸਟਾਗ੍ਰਾਮ ਤੋਂ। ਹੁਣ ਮੈਟਾ ਦੇ ਪ੍ਰੈਜ਼ੀਡੈਂਟ ਜੋ ਗਲੋਬਲ ਅਫੇਅਰਸ ਦੇ ਨਿਕ ਕਲੈਗ ਆ, ਉਹਨਾਂ ਨੇ ਇੱਕ ਬਲੌਗ ਦੇ ਵਿੱਚ ਲਿਖਿਆ ਆ ਵੀ ਅਸੀਂ ਇਹ ਡਿਟਰਮਨ ਕੀਤਾ ਹੈ ਵੀ ਜੋ ਰਿਸਕ ਸੀ ਉਸ ਟਾਈਮ ਦੇ ਉੱਤੇ, ਜੋ ਖਤਰਾ ਸੀ, ਉਹ ਹੁਣ ਕਾਫੀ ਘਟ ਗਿਆ ਹੈਗਾ ਆ। ਕਿਉਂਕਿ ਉਸ ਟਾਈਮ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਕੈਪੀਟਲ ਤੇ ਅਟੈਕ ਹੋਇਆ ਸੀ, ਉਸ ਨੂੰ ਦੇਖਦੇ ਹੋਏ ਕਹਿੰਦੇ ਪਈ ਅਸੀਂ ਰੀਐਕਟੀਵੇਟ ਦੋਨੋਂ ਅਕਾਊਂਟ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਕਰਨ ਜਾ ਰਹੇ ਹੈਗੇ। ਇਸ ਤੋਂ ਪਹਿਲਾਂ ਕੁਛ ਮਹੀਨੇ ਪਹਿਲਾਂ ਜਦ ਈਲਨ ਮਸਕ ਨੇ ਟੇਕ ਓਵਰ ਕੀਤਾ ਸੀਗਾ ਟਵਿੱਟਰ ਨੂੰ, ਟਵਿੱਟਰ ਦੇ ਵਿੱਚ ਵੀ ਜਿਹੜਾ ਟਰੰਪ ਉਹਨਾਂ ਨੂੰ ਜਿਹੜਾ ਸਸਪੈਂਡ ਕੀਤਾ ਗਿਆ ਸੀ ਅਕਾਊਂਟ, ਉਸ ਨੇ ਬਹਾਲ ਕਰ ਦਿੱਤਾ ਸੀ। ਅਜੇ ਤੱਕ ਇਹਨਾਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਟਰੰਪ ਉਹਨਾਂ ਨੇ ਵਾਪਸੀ ਖੁਦ ਜਿਹੜੀ ਆ ਉਹ ਨਹੀਂ ਕੀਤੀ। ਬੀਤੇ ਹਫ਼ਤਿਆਂ ਦੇ ਵਿੱਚ ਚਰਚਾ ਇੱਕ ਵਾਰੀ ਜਿਹੜੀ ਉਹ ਚੱਲੀ ਸੀ ਵੀ ਜਲਦ ਟਵਿੱਟਰ ਦੇ ਉੱਤੇ ਟਰੰਪ ਹੁਣੀ ਵਾਪਸੀ ਜਿਹੜੀ ਆ ਉਹ ਕਰਨ ਜਾ ਰਹੇ ਹੈਗੇ ਆ, ਪਰ ਅਜੇ ਤੱਕ ਹੋਈ ਨਹੀਂ ਆ। ਇਹਨਾਂ ਨੇ ਸਸਪੈਂਸ਼ਨ ਤੋਂ ਬਾਅਦ ਦੇ ਵਿੱਚ ਇੱਕ ਆਪਣਾ ਜਿਹੜਾ ਖੁਦ ਦਾ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਕਰਕੇ ਚਲਾਇਆ ਸੀ, ਜਿਸ ਨੂੰ ਜਿਹੜਾ ਹੁਣ ਚਲਾਉਣ ਦੇ ਲਈ ਹਰਜੋਤ ਸਿੰਘ ਜੀ ਇੱਥੇ ਕੈਲੀਫੋਰਨੀਆ ਦੇ ਰਿਪਰੈਜ਼ੈਂਟੇਟਿਵ ਨਿਊਨਸ, ਉਹਨਾਂ ਨੇ ਆਪਣਾ ਪੋਲੀਟੀਕਲ ਜਿਹੜੀ ਆ ਉਹ ਛੱਡ ਕੇ ਉਸ ਨੂੰ ਚਲਾਉਣ ਦੀ ਜਿਹੜੀ ਜ਼ਿੰਮੇਵਾਰੀ ਉਹ ਸਾਂਭੀ ਹੋਈ ਸੀ। ਹੁਣ ਦੇਖੋ ਵੀ ਉਹ ਆਪਣਾ ਅਕਾਊਂਟਸ ਜਿਹੜੇ ਇੱਧਰ ਐਕਟੀਵੇਟ ਕਰਦੇ ਆ ਕਿ ਨਹੀਂ। 2024 ਦੀਆਂ ਇਲੈਕਸ਼ਨਸ ਦੇ ਵਿੱਚ ਜਿੱਦਾਂ 2020 ਦੇ ਵਿੱਚ ਇਹਨਾਂ ਨੂੰ ਸੋਸ਼ਲ ਮੀਡੀਆ ਦਾ ਸਾਥ ਜਿਹੜਾ ਉੱਥੇ ਕਾਫੀ ਮਿਲਿਆ ਸੀ, ਹੋ ਸਕਦਾ ਆ ਵੀ ਇਲੈਕਸ਼ਨਾਂ ਤੋਂ ਪਹਿਲਾਂ ਇੱਕ ਵਾਰੀ ਫਿਰ ਸੋਸ਼ਲ ਮੀਡੀਆ ਦੇ ਉੱਤੇ ਟਰੰਪ ਹੁਣੀ ਆਪਣੀ ਦਸਤਕ ਦੇਣ। ਅਗਲੀ ਜਿਹੜੀ ਗੱਲ ਕਰਦੇ ਜਾਈਏ, 4.2 ਤੀਬਰਤਾ ਦਾ ਇੱਕ ਭੂਚਾਲ ਸਦਰਨ ਕੈਲੀਫੋਰਨੀਆ ਦੇ ਵਿੱਚ ਅੱਜ ਤੜਕੇ ਜਿਹੜਾ ਸਵੇਰੇ ਆ ਉਹ ਮਹਿਸੂਸ ਕੀਤਾ ਗਿਆ। ਕਹਿੰਦੇ ਵੀ ਤੜਕੇ ਸਵੇਰੇ 2 ਵਜੇ 16 ਕਿਲੋਮੀਟਰ ਦੂਰ ਮੈਲਿਬੂ ਬੀਚ ਤੋਂ ਜਿਹੜਾ ਵੈਸਟ ਵੱਲ ਨੂੰ ਸਾਊਥ ਲਾਸ ਐਂਜਲਸ ਤੇ ਪੈਂਦਾ ਆ, ਉੱਥੇ ਇਹ ਭੂਚਾਲ ਦੇ ਝਟਕੇ ਜਿਹੜੇ ਆ ਐਪੀ ਸੈਂਟਰ ਦੱਸਿਆ ਜਾਂਦਾ ਆ। ਤੇ ਕਹਿੰਦੇ ਵੀ ਕਈ ਲੋਕਾਂ ਨੇ ਇਸ ਨੂੰ ਮਹਿਸੂਸ ਵੀ ਜਿਹੜਾ ਉਹ ਕੀਤਾ ਹੈ। 470 ਸਕੁਅਰ ਮੀਲ ਦਾ ਜਿਹੜਾ ਲਾਸ ਐਂਜਲਸ ਸਿਟੀ ਆ, ਉੱਥੇ ਕਈ ਥਾਵਾਂ ਦੇ ਉੱਤੇ ਜਿਹੜੇ ਇਹਨਾਂ ਨੇ ਸੈਂਸਰ ਲਾਏ ਸੀ, ਉਸ ਦੇ ਵਿੱਚ ਇਹ ਝਟਕੇ ਮਹਿਸੂਸ ਕੀਤੇ ਗਏ। ਇੱਕ 4.2 ਦਾ ਉਸ ਟਾਈਮ ਦੇ ਉੱਤੇ ਭੂਚਾਲ ਆਇਆ, ਪਰ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਆਫਟਰ ਸ਼ੌਕ 3.5 ਮੈਗਨੀਚਿਊਡ ਦਾ ਵੀ ਜਿਹੜਾ ਉਹ ਦਰਜ ਕੀਤਾ ਗਿਆ ਆ। ਕਿਸੇ ਵੀ ਜਾਨੀ ਮਾਲੀ ਨੁਕਸਾਨ ਦੀ ਰਿਪੋਰਟ ਨਹੀਂ ਆਈ। ਕੈਲੀਫੋਰਨੀਆ ਦੇ ਵਿੱਚ ਸਟੇਟ 'ਚ ਸਕਾਟ ਫੋਰੈਸਟ ਕੋਲਿਨ ਨਾਮ ਦੇ ਬੰਦੇ ਨੂੰ ਡੈਥ ਰੋ ਤੋਂ ਰਿਮੂਵ ਕਰ ਦਿੱਤਾ ਗਿਆ ਸੀ। 21 ਸਾਲਾਂ ਦਾ ਸੀ ਜਦੋਂ ਉਸਨੇ 1992 ਦੇ ਵਿੱਚ ਫਰੈਡ ਰੋਸ ਨਾਮ ਦੇ ਬੰਦੇ ਦਾ ਮਰਡਰ ਕੀਤਾ ਸੀ, ਜੋ 3 ਬੱਚਿਆਂ ਦਾ ਬਾਪ ਸੀ, ਤੇ ਉਸ ਨੂੰ
ਲੁੱਟਿਆ ਵੀ ਸੀ। ਸੋ ਡੈਥ ਰੋ ਤੋਂ ਰਿਮੂਵ ਕਰਨ ਤੋਂ ਬਾਅਦ ਉਸ ਦੀ ਜੇਲ੍ਹ ਦੇ ਵਿੱਚ ਜੋ ਆ ਮੌਤ ਹੋ ਗਈ ਹੈਗੀ ਆ। ਫਰੈਡ ਰੋਜ਼ 41 ਸਾਲਾਂ ਦਾ ਰਾਈਟ ਨਾਓ ਹੈਗਾ। ਸੌਰੀ, ਫਰੈਡ ਰੋਜ਼ ਉਸ ਟਾਈਮ ਦੇ ਉੱਤੇ 41 ਸਾਲਾਂ ਦਾ ਸੀ, ਜਿਸ ਨੂੰ ਐਗਜ਼ੀਕਿਊਸ਼ਨ ਸਟਾਈਲ ਦੇ ਹਿਸਾਬ ਦੇ ਨਾਲ ਜਨਵਰੀ 1992 ਚ ਕਤਲ ਕੀਤਾ ਗਿਆ ਸੀ ਸਕਾਟ ਫੋਰੈਸਟ ਕੋਲਿਨ ਵੱਲੋਂ, ਜੋ ਕਿ 21 ਸਾਲਾਂ ਦਾ ਸੀ। ਸੋ ਇਸ ਨੂੰ ਡੈਥ ਪਲੈਂਟੀ ਹੋਈ ਸੀ, ਪਰ ਸਤੰਬਰ ਮਹੀਨੇ ਦੇ ਵਿੱਚ ਜੋ ਡੈਥ ਪਲੈਂਟੀ ਆ ਉਹ ਮਾਫ ਕਰ ਦਿੱਤੀ ਗਈ ਸੀ। ਤੇ ਅੱਜ ਪਤਾ ਚੱਲਿਆ ਵੀ ਉਸ ਦੀ ਜੇਲ੍ਹ ਦੇ ਵਿੱਚ ਹੀ ਮੌਤ ਹੋ ਗਈ ਹੈਗੀ ਆ। ਇਹ ਨਹੀਂ ਪਤਾ ਲੱਗਿਆ ਵੀ ਕਾਰਨ ਕੀ ਆ, ਕਿੱਦਾਂ ਉਹਦੀ ਮੌਤ ਹੋਈ ਆ, ਪਰ ਖਬਰ ਇਹ ਆ ਰਹੀ ਆ ਵੀ ਉਸ ਦੀ ਜੇਲ੍ਹ ਵਿੱਚ ਮੌਤ ਹੋ ਗਈ ਹੈ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਆਪਾਂ, ਕੁਛ ਇਕੋਨਮੀ ਨਾਲ ਸੰਬੰਧਿਤ ਗੱਲਾਂ ਵੀ ਜਿਹੜੀਆਂ ਉਹ ਕਰਾਂਗੇ। ਉਸ ਤੋਂ ਪਹਿਲਾਂ ਲਾਸ ਐਂਜਲਸ ਕਾਊਂਟੀ ਦੇ ਕਈ ਜਿਹੜੇ ਬੀਚ ਆ ਅੱਜ ਸ਼ਟ ਡਾਊਨ ਕਰਨੇ ਪਏ। 64,000 ਗੈਲਨ ਅਨਟ੍ਰੀਟਡ ਸੀਵੇਜ ਜਿਹੜਾ ਆ ਉਹ ਓਸ਼ਨ ਸਮੁੰਦਰ ਦੇ ਪਾਣੀ ਦੇ ਵਿੱਚ ਜਾ ਲੀਕ ਹੋਇਆ, ਜਿਸ ਕਰਕੇ ਇਸ ਨੇ ਜਿਹੜਾ ਕਹਿ ਲਓ ਵੀ ਬੀਚ ਦੇ ਉੱਤੇ ਕਾਫੀ ਜ਼ਿਆਦਾ ਗੰਦ ਪਾ ਦਿੱਤਾ। ਮਦਰਸ ਬੀਚ, ਮਰੀਨਾ ਡੈਲ ਰੇ, ਵੈਨਿਸ ਸਿਟੀ ਬੀਚ, ਹਾਫ ਮਾਈਲ ਨਾਰਥ ਆਫ ਮਰੀਨਾ ਐਂਟਰੈਂਸ, ਡੌਕਵਾਈਲਰ ਸਟੇਟ ਬੀਚ, ਇਹਨਾਂ ਸਾਰਿਆਂ ਨੂੰ ਜਿਹੜੇ ਆ ਉਹ ਬੰਦ ਕੀਤਾ ਗਿਆ ਆ। ਇਹ ਪਾਣੀ ਕਿੱਦਾਂ ਜਿਹੜਾ ਹੁਣ ਲੀਕ ਹੋਇਆ ਆ ਉਹ ਹੁਣ ਦੇਖਣਾ ਹੋਊਗਾ। ਬੀਚ ਵਾਟਰ ਕਹਿੰਦੇ ਵੀ ਹੁਣ ਹਰ ਹਫਤੇ ਟੈਸਟ ਕਰਨਾ ਪੈਣਾ ਆ, ਇਹਨਾਂ ਨੇ ਪੂਰਾ ਸਾਲ ਲਈ ਟੈਸਟ ਕਰਨਾ ਪੈਣਾ ਆ ਵੀ ਬੈਕਟੀਰੀਆ ਦੇ ਲੈਵਲਸ ਜਿਹੜੇ ਆ ਜਿੰਨਾ ਰਿਕੁਆਇਰਡ ਹੁੰਦੇ ਆ ਉਸ ਤੋਂ ਵੱਧ ਨਾ ਹੋਣ। ਕੰਟੈਮੀਨੇਟਿਡ ਵਾਟਰ ਦੇ ਨਾਲ ਮਿਲ ਕੇ ਜਾਂ ਸੈਂਡ ਦੇ ਵਿੱਚ ਇਹ ਬੈਕਟੀਰੀਆ ਆ ਜਾਂਦਾ ਆ, ਤੇ ਕਹਿੰਦੇ ਵੀ ਜੇ ਲੋਕਾਂ ਦੇ ਸੰਪਰਕ ਵਿੱਚ ਆਉਂਦਾ ਆ ਤਾਂ ਲੋਕ ਇਸ ਕਰਕੇ ਬਿਮਾਰ ਵੀ ਜਿਹੜੇ ਉਹ ਹੋ ਸਕਦੇ ਨੇ। ਕੈਲੀਫੋਰਨੀਆ ਦੇ ਵਿੱਚ ਫਾਸਟ ਫੂਡ ਲਾਅ ਜੋ ਆਉਣਾ ਸੀ ਉਸ ਦੇ ਉੱਤੇ ਬਲੌਕ ਵੀ ਲੱਗਾ ਸੀ। ਹੁਣ ਉਹ ਰੈਫਰੈਂਡਮ ਉਹਦੇ ਸੰਬੰਧ ਦੇ ਵਿੱਚ ਉਹ ਬੈਲਟ ਦੇ ਉੱਤੇ ਆ ਜਾਊਗਾ। ਇਹ ਇੱਕ ਬਹੁਤ ਵੱਡੀ ਪੋਲੀਟੀਕਲ ਫਾਈਟ ਜੋ ਲੇਬਰ ਯੂਨੀਅਨਸ ਆ ਉਹਨਾਂ ਦੇ ਵਿੱਚ ਤੇ ਰੈਸਟੋਰੈਂਟ ਓਨਰਸ ਆ ਫਾਸਟ ਫੂਡ ਇੰਡਸਟਰੀ ਦੇ, ਉਹਨਾਂ ਦੇ ਵਿੱਚ ਚੱਲ ਰਹੀ ਹੈਗੀ ਆ। ਅੱਜ ਕੈਲੀਫੋਰਨੀਆ ਦੇ ਸੈਕਟਰੀ ਆਫ ਸਟੇਟ ਉਹਨਾਂ ਨੇ ਇਹ ਅਨਾਉਂਸ ਕੀਤਾ ਆ ਵੀ ਜਿੰਨੇ ਵੀ ਸਿਗਨੇਚਰ ਚਾਹੀਦੇ ਸੀ ਸਟੇਟ ਵਾਈਡ ਰੈਫਰੈਂਡਮ ਕਰਨ ਦੇ ਲਈ, ਇਲੈਕਸ਼ਨ ਕਰਨ ਦੇ ਲਈ, ਉਹ ਪੂਰੇ ਉਹਨਾਂ ਨੇ ਐਕਸੈਪਟ ਕਰ ਲਏ ਆ, ਪੂਰੇ ਹੋ ਗਏ ਹੈਗੇ ਫਾਸਟ ਫੂਡ ਅਕਾਊਂਟੇਬਿਲਿਟੀ ਤੇ ਸਟੈਂਡਰਡਸ ਰਿਕਵਰੀ ਐਕਟ ਦੇ ਲਈ। ਇਹ ਲਾ AB 257 ਇੱਕ ਤਰ੍ਹਾਂ ਦੇ ਨਾਲ ਲੇਬਰ ਐਡਵੋਕੇਟਸ ਵੱਲੋਂ ਗਰਾਊਂਡ ਬ੍ਰੇਕਿੰਗ ਦੀ ਤਰ੍ਹਾਂ ਜਾਣਿਆ ਜਾ ਰਿਹਾ ਆ। ਤੇ ਪਿਛਲੇ ਸਮੇਂ ਇਹਨੂੰ ਗੈਬਨ ਨਿਊਸਮ ਉਹਨਾਂ ਨੇ ਸਤੰਬਰ ਮਹੀਨੇ 'ਚ ਇਹਦੇ ਤੇ ਸਾਈਨ ਵੀ ਕਰਤੇ ਸੀ, ਪਰ ਫਿਰ ਕਾਫੀ ਰੌਲਾ ਰੱਪਾ ਪੈ ਗਿਆ। ਹੁਣ ਇਹ ਬੈਲਟ ਦੇ ਉੱਤੇ ਆ ਰਿਹਾ, ਜਿਹਦੇ ਮੁਤਾਬਕ ਫਾਸਟ ਫੂਡ ਦੀ ਮਿਨੀਮਮ ਵੇਜ $22 ਪਰ ਆਵਰ ਦੇ ਹਿਸਾਬ ਨਾਲ ਕੈਲੀਫੋਰਨੀਆ ਦੇ ਵਿੱਚ ਹੋ ਜਾਊਗੀ। ਜੀ, ਯੂਨੀਵਰਸਿਟੀ ਤੋਂ ਅਗਲੀ ਖਬਰ ਆ ਰਹੀ ਆ। ਰੇਲੇ ਜਿਹੜਾ ਉੱਥੇ ਸਟੋਰ ਹੈਗਾ ਆ, ਉੱਥੇ ਇੱਕ ਬੰਦੇ ਨੇ ਕਹਿੰਦੇ EMPLOYEE ਦੇ ਉੱਤੇ ਹਮਲਾ ਕੁਹਾੜੀ ਦੇ ਨਾਲ ਜਿਹੜਾ ਉਹ ਕਰ ਦਿੱਤਾ। ਉਸੇ ਦੌਰਾਨ ਜਿਹੜੇ ਬਾਕੀ ਉਹਦੇ EMPLOYEE ਦੇ ਜਿਹੜੇ ਸਾਥੀ ਸੀ ਉਹ ਸਤਰਕ ਸੀਗੇ। ਉਹਨਾਂ ਨੇ ਜਿਹੜਾ ਇਸ ਬੰਦੇ ਨੂੰ 44 ਸਾਲਾ ਲੈਰੀ ਰੀਡ ਆ ਉਸ ਨੂੰ ਢਾਲਿਆ। ਇੱਕ ਨੇ ਤਾਂ ਪ੍ਰੋਡਕਟ ਸਕੈਨਰ ਵੀ ਉਹਦੇ ਸਿਰ 'ਚ ਮਾਰਿਆ ਵੀ ਭਾਈ ਇਸ ਨੂੰ ਜਿਹੜਾ ਉਹ ਰੋਕ ਲਿਆ ਜਾਵੇ। ਯੂਨੀਵਰਸਿਟੀ ਦੇ ਪੁਲਿਸ ਡਿਪਾਰਟਮੈਂਟ ਨੇ ਹੁਣ ਇਸ 44 ਸਾਲਾ ਲੈਰੀ ਰੀਡ ਜਿਹੜਾ ਕਿ ਓਲਿਵ ਹਰਸਟ ਦਾ ਰਹਿਣ ਵਾਲਾ ਦੱਸਿਆ ਜਾਂਦਾ ਆ, ਉਸ ਨੂੰ ਗ੍ਰਿਫਤਾਰ ਕਰ ਲਿਆ। ਡੈਡਲੀ ਵੈਪਨ, ਫੈਲਨੀ ਵੈਂਡਲਿਜ਼ਮ, ਪੋਜੈਸ਼ਨ ਆਫ ਡਰਕ ਡੈਗਰ ਤੇ ਪੋਜੈਸ਼ਨ ਆਫ ਮੈਥ ਦੇ ਚਾਰजेस ਇਸ ਉੱਤੇ ਜਿਹੜੇ ਉਹ ਲਗਾਏ ਗਏ ਹੈਗੇ ਨੇ। ਸੋ ਪਤਾ ਨਹੀਂ ਹੁੰਦਾ ਜਿਹੜਾ ਹਰਜੋਤ ਸਿੰਘ ਜੀ ਕੀ ਜਿਹੜੇ ਲੋਕ ਅੱਜ ਕੱਲ ਕਰ ਰਹੇ ਆ, ਕੋਈ ਨਸ਼ੇ ਦੇ ਵਿੱਚ ਇਦਾਂ ਦੇ ਪੁੱਠੇ ਸਿੱਧੇ ਕਾਰੇ ਕਰ ਰਿਹਾ ਹੈ, ਕੋਈ ਨਫ਼ਰਤ ਦੇ ਵਿੱਚ ਜਿਹੜਾ ਉਹ ਕਰ ਰਿਹਾ ਆ। ਜਿਹੜੇ ਲੋਕ ਕੰਮ ਕਰਨ ਵਾਲੇ ਆ ਜਾਂ ਵੈਸੇ ਵੀ ਘੁੰਮਣ ਕਿਤੇ ਗਏ ਆ, ਭਾਈ ਥੋੜਾ ਬਹੁਤਾ ਹੁਣ ਆਪਾਂ ਨੂੰ ਜ਼ਿਆਦਾ ਹੀ ਸਤਰਕ ਰਹਿਣਾ ਪੈਣਾ ਹੈਗਾ ਆ। ਜੀ, ਅਗਲੀ ਖਬਰ ਰੈਂਚੋ ਕੋਰਡੋਵਾ ਸੈਕਰਾਮੈਂਟੋ ਦੇ ਲਾਗੇ ਟਾਊਨ ਆ, ਉੱਥੋਂ ਆ ਰਹੀ ਆ। 2 ਟੀਨੇਜਰਸ ਨੂੰ ਇੱਕ ਜੋ ਬਾਰਬਰ ਸ਼ਾਪ ਆ ਉਹਦੇ ਵਿੱਚ ਸ਼ਾਰਟ ਕੀਤਾ ਗਿਆ ਹੈਗਾ। 17 ਸਾਲਾਂ ਦਾ ਇੱਕ ਜੋ ਬੱਚਾ ਆ ਉਹ ਲਾਈਫ ਥ੍ਰੈਟਨਿੰਗ ਇੰਜਰੀਜ਼ ਉਹਨੂੰ ਆਈਆਂ ਹੈਗੀਆਂ। ਸਰਜੈਂਟ ਅਮਰ ਗਾਂਧੀ ਜੋ ਆ ਸਪੋਕਸਪਰਸਨ ਆ ਸ਼ੈਰਿਫ ਆਫਿਸ ਦੇ, ਉਹਨਾਂ ਨੇ ਕਿਹਾ ਵੀ 17 ਸਾਲਾਂ ਦੇ ਦੋਨੋਂ ਬੱਚੇ, ਇਹਨਾਂ ਦੇ ਉੱਤੇ ਗੋਲੀਆਂ ਇੱਕ ਬੰਦੇ ਵੱਲੋਂ ਚਲਾਈਆਂ ਗਈਆਂ ਜਦੋਂ ਉਹ ਬਾਰਬਰ ਸ਼ਾਪ ਦੇ ਵਿੱਚ ਸੀਗੇ। ਇੱਕ ਜਣੇ ਦੇ ਕੋਲ ਥ੍ਰੈਟਨਿੰਗ ਇੰਜਰੀਜ਼ ਹੈਗੀਆਂ, ਲਾਈਫ ਥ੍ਰੈਟਨਿੰਗ ਇੰਜਰੀਜ਼ ਆ, ਤੇ ਦੂਜੇ ਦੇ ਕੋਲ ਨੌਨ ਲਾਈਫ ਥ੍ਰੈਟਨਿੰਗ ਇੰਜਰੀਜ਼ ਹੈਗੀਆਂ। ਦੋਨਾਂ ਜਣਿਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ। ਹਜੇ ਤੱਕ ਇਹ ਕਲੀਅਰ ਨਹੀਂ ਹੋਇਆ ਕਿ ਕਿੰਨੇ ਸ਼ਾਟ ਫਾਇਰ ਕੀਤੇ ਗਏ ਸੀ। ਫੋਲਸਮ ਬੁਲੇਵਰਡ ਤੇ ਕੋਲੋਮਾ ਰੋਡ
ਤੇ ਉੱਤੇ ਜੋ ਬਾਰਬਰ ਸ਼ਾਪ ਆ ਉੱਥੇ ਕੱਲ 6:45 ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ। ਸੋ ਹਜੇ ਵੀ ਜੋ ਪੁਲਿਸ ਵਾਲੇ ਆ ਇਸ ਦੀ ਇਨਵੈਸਟੀਗੇਸ਼ਨ ਕਰ ਰਹੇ ਹੈਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਇੱਕ ਹੋਮਲੈਸ ਐਨਕੈਂਪਮੈਂਟ ਜਿੱਥੇ ਇਹ ਲੋਕ ਰਹਿ ਰਹੇ ਸੀ ਸੈਨ ਬਰਨਾਰਡੀਨੋ ਦੇ ਇਲਾਕੇ ਦੇ ਵਿੱਚ, ਉੱਥੋਂ $10,000 ਦੀ ਜਿਹੜੀ ਚੋਰੀ ਕੀਤੀ ਹੋਈ ਪ੍ਰਾਪਰਟੀ ਆ ਉਹ ਉੱਥੋਂ ਬਰਾਮਦ ਹੋਈ ਆ ਪੁਲਿਸ ਨੂੰ। ਇਸ ਮਾਮਲੇ 'ਚ ਹੁਣ 3 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਆ। ਸਦਰਨ ਡਿਸਟ੍ਰਿਕਟ ਰਿਸੋਰਸ ਟੀਮ ਦੇ ਡਿਪਾਰਟਮੈਂਟ ਦੇ ਮੈਂਬਰਸ ਆ, ਉਹਨਾਂ ਨੇ ਇਸ ਦੀ ਇਨਵੈਸਟੀਗੇਸ਼ਨ ਕਾਤੋਂ ਜਿਹੜੀ ਉਹ ਕਰ ਰਹੇ ਸੀ। ਇਹ ਕਮਰਸ਼ੀਅਲ ਬਿਜ਼ਨਸਿਸ ਦੀ ਬਰਗਲਰੀਜ਼ ਦੇ ਇਨਵੋਲਵ ਸੀਗੀਆਂ। ਸੋ ਰਿਵਰ ਬੈੱਡ ਦਰਿਆ ਦੇ ਕੰਢੇ ਕੰਢੇ ਇਹ ਜਿਹੜੇ ਲੋਕਾਂ ਨੇ ਆਪਣੇ ਘਰ ਕਹਿ ਲਓ ਵੀ ਜਾਂ ਟੈਂਟ ਜਿਹੜੇ ਉਹ ਪਾਏ ਆ, ਝੁੱਗੀਆਂ ਝੌਂਪੜੀਆਂ ਪਾਈਆਂ ਆ, ਉੱਥੋਂ ਇਹ ਜਿਹੜਾ ਆ ਸਮਾਨ ਬਰਾਮਦ ਹੋਇਆ ਆ। 18 ਜਨਵਰੀ ਨੂੰ ਪੁਲਿਸ ਨੇ ਇਹਨਾਂ ਮੈਂਬਰਸ ਦੇ ਨਾਲ ਮਿਲ ਕੇ ਛਾਪੇਮਾਰੀ ਜਿਹੜੀ ਉਹ ਕੀਤੀ ਸੀ। ਮੋਸਟਲੀ ਜਿਹੜੇ ਹਾਰਡਵੇਅਰ ਸਟੋਰ ਦੇ ਜਿਹੜਾ ਸਮਾਨ ਆ ਉਹ ਉੱਥੋਂ ਚੋਰੀ ਲੱਭਿਆ ਗਿਆ। ਇੱਥੋਂ ਤੱਕ ਕਿ ਕਈ ਲੈਪਟਾਪ, ਸੈੱਲਫੋਨ, ਆਈਪੈਡਸ, ਪੁਆਇੰਟ ਆਫ ਸੇਲ ਡਿਵਾਈਸਿਸ ਵੀ ਜਿਹੜੇ ਇਹਨਾਂ ਬਰਗਰੀਜ਼ ਦੇ ਵਿੱਚ ਚੋਰੀ ਹੋਏ ਸੀਗੇ ਉਹ ਇੱਥੋਂ ਲੱਭੇ ਹੈਗੇ ਆ। ਸੋ ਇਹਨਾਂ 3 ਜਾਣਿਆਂ ਨੂੰ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ, ਇਸ ਮਾਮਲੇ ਦੇ ਵਿੱਚ ਇਹਨਾਂ ਉੱਤੇ ਹੁਣ ਫੈਲਨੀ ਚਾਰਜਸ ਜਿਹੜੇ ਆ ਉਹ ਲਗਾਏ ਗਏ ਨੇ। ਤੇ ਐਨਕੈਂਪਮੈਂਟ ਨੂੰ ਜਿਹੜੀ ਸੈਨ ਬਰਨਾਰਡੀਨੋ ਕਾਉਂਟੀ ਦੀ ਪਬਲਿਕ ਵਰਕਸ ਨੂੰ ਦੱਸਿਆ ਗਿਆ ਆ ਤੇ ਕਹਿੰਦੇ ਵੀ ਆਉਣ ਵਾਲੇ ਸਮੇਂ 'ਚ ਇੱਥੋਂ ਜਿਹੜੀਆਂ ਝੁੱਗੀਆਂ ਝੌਂਪੜੀਆਂ ਪਈਆਂ ਆ ਉਸ ਨੂੰ ਕਲੀਨ ਅਪ ਕਰਨਗੇ। ਅਗਲੀ ਖਬਰ ਵੱਲ ਚਲੀਏ। ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਘਰਾਂ ਦੀਆਂ ਪ੍ਰਾਈਸਿਸ 30% ਦੇ ਕਰੀਬ ਪੀਕ ਤੋਂ ਥੱਲੇ ਚਲਾ ਗਈਆਂ ਹੈਗੀਆਂ, ਡਾਊਨ ਹੋ ਗਈਆਂ ਕਈ ਏਰੀਆਜ਼ ਦੇ ਵਿੱਚ, ਖਾਸ ਕਰਕੇ ਸੈਨ ਫਰਾਂਸਿਸਕੋ ਜਾਂ ਸੈਨ ਹੋਜ਼ੇ ਏਰੀਏ ਦੇ ਵਿੱਚ ਵੀ ਕਹਿੰਦੇ ਇੱਕ ਤਰ੍ਹਾਂ ਦੇ ਨਾਲ ਹਾਊਸਿੰਗ ਬਸਟ ਸ਼ੁਰੂ ਹੋ ਗਿਆ। 37% ਜੋ ਸਿੰਗਲ ਫੈਮਿਲੀ ਹੋਮਸ ਆ ਉਹਨਾਂ ਦੀ ਸੇਲ ਬੇ ਏਰੀਏ ਦੇ ਵਿੱਚ ਘਟੀ ਹੈਗੀ ਆ, ਤੇ ਇਹ ਕਾਫੀ ਵੱਡਾ ਨੰਬਰ ਹੈਗਾ। ਕਈ ਏਰੀਏ ਦੇ ਵਿੱਚ ਤਾਂ 44% ਤੱਕ ਵੀ ਜੋ ਸੇਲ ਆ ਘਰਾਂ ਦੀ ਉਹ ਘਟੀ ਹੈਗੀ ਆ। ਤੇ ਬੇ ਏਰੀਏ ਦੀਆਂ ਸੇਲ ਜੋ ਘਰਾਂ ਦੀਆਂ ਪ੍ਰਾਈਸਿਸ ਆ ਉਹ ਓਵਰਆਲ ਜੇ ਕਹਿੰਦੇ ਦੇਖਿਆ ਜਾਵੇ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਬੇ ਏਰੀਏ ਦੇ ਵਿੱਚ ਘਰਾਂ ਦੀ ਪ੍ਰਾਈਸ ਤੇਜ਼ੀ ਨਾਲ ਡਿੱਗਣੀ ਸ਼ੁਰੂ ਹੋਈ ਆ ਜਦੋਂ ਤੋਂ ਹੀ ਇਹ ਜੋ ਇੰਟਰਸਟ ਰੇਟ ਉੱਪਰ ਗਿਆ ਹੈ। ਕਹਿੰਦੇ ਵੀ ਹੁਣ ਤੱਕ ਖਾਸ ਕਰਕੇ ਜੇ ਸੈਨ ਹੋਜ਼ੇ ਦੀ ਗੱਲ ਕਰ ਰਹੀਏ ਤੇ ਕਹਿੰਦੇ 10% ਦੇ ਕਰੀਬ ਜੋ 1 ਮਿਲੀਅਨ ਤੋਂ ਉੱਪਰ ਦੇ ਘਰ ਆ ਉਹਨਾਂ ਦੀਆਂ ਕੀਮਤਾਂ ਡਿੱਗ ਗਈਆਂ ਹੈ ਜੀ। ਜਿਹੜੀ ਇਹ ਕੈਲੀਫੋਰਨੀਆ ਦੀ ਕੰਪਨੀ ਜਿਹੜੀ ਗੂਗਲ ਆ ਉਸ ਨੂੰ ਵੀ ਜਿਹੜਾ ਅਸਰ ਆ ਉਹ ਲੱਗ ਰਿਹਾ ਆ। ਆਲਦੋ ਅਜਿਹੀ ਕੰਪਨੀ 'ਚ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਪਰਕਸ ਬਹੁਤ ਮਿਲਦੇ ਆ, ਯਾਨੀ ਕਿ ਕਈ ਸੁਵਿਧਾਵਾਂ ਜਿਹੜੀ ਆ ਕੰਪਨੀ ਆ ਮੌਕੇ ਦੇ ਉੱਤੇ ਉੱਥੇ ਸਹੂਲਤ ਪ੍ਰਦਾਨ ਕਰਦੀ ਆ। ਕਹਿੰਦੇ ਵੀ ਇਸ ਖਬਰ ਤੋਂ ਇੱਦਾਂ ਲੱਗਦਾ ਵੀ ਸ਼ਾਇਦ ਗੂਗਲ ਨੂੰ ਵਾਕਿਆ ਹੀ ਕਾਫੀ ਅਸਰ ਪਿਆ ਆ। ਇਹਨਾਂ ਦੇ ਐਡ ਰੈਵਨਿਊਜ਼ ਵੀ ਜਿਹੜੇ ਘਟੇ ਹੋਏ ਦੱਸੇ ਜਾਂਦੇ ਸੀ। ਰੀਸੈਂਟਲੀ ਇਹਨਾਂ ਨੇ ਆਪਣੇ ਮਸਾਜ ਥੈਰੇਪਿਸਟ ਜਿਹੜੇ ਔਨ ਕੈਂਪਸ ਮੁਹੱਈਆ ਕਰਵਾਏ ਜਾਂਦੇ ਸੀ ਉਹਨਾਂ ਨੂੰ ਵੀ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਆ। 24 ਕਹਿੰਦੇ ਬੇ ਏਰੀਏ 'ਚੋਂ ਤੇ 3 ਜਿਹੜੇ ਸਾਊਥ ਕੈਲੀਫੋਰਨੀਆ ਦੇ ਵਿੱਚੋਂ ਇਹਨਾਂ ਨੇ ਬਾਹਰ ਇਹਨਾਂ ਨੂੰ ਕੱਢਿਆ ਆ। ਆਲਰੇਡੀ ਆਪਾਂ ਨੂੰ ਪਤਾ ਆ ਵੀ 12,000 ਇੰਪਲੋਈਜ਼ ਆ ਉਹਨਾਂ ਨੂੰ ਜਿਹੜਾ ਬਾਹਰ ਦਾ ਰਸਤਾ ਪਿੰਕ ਸਲਿੱਪਸ ਜਿਹੜੇ ਆ ਉਹ ਦਿੱਤੀਆਂ ਗਈਆਂ ਸੀਗੀਆਂ। ਸੋ ਹੁਣ ਕਹਿੰਦੇ ਵੀ ਇੱਥੋਂ ਇਹੀ ਪਤਾ ਲੱਗਦਾ ਆ ਵੀ ਜਿੱਥੇ ਜਿੱਥੇ ਵੀ ਪੈਨੀ ਵੀ ਜਿਹੜੀ ਬਚਦੀ ਆ ਉਹ ਬਚਾਉਣ ਦੇ ਵਿੱਚ ਲੱਗੀ ਹੋਈ ਆ ਇਹ ਕੰਪਨੀ। ਕੈਲੀਫੋਰਨੀਆ ਦੇ ਇੱਕ ਜੱਜ ਨੇ ਜੋ ਨੈਂਸੀ ਪਲੋਸੀ ਜੋ ਹਾਊਸ ਦੇ ਸਪੀਕਰ ਹੈਗੇ ਯੂਐਸ ਦੇ, ਉਹਨਾਂ ਦੇ ਹਸਬੈਂਡ ਦੇ ਉੱਤੇ ਘਰ ਦੇ ਵਿੱਚ ਜਦੋਂ ਅਟੈਕ ਹੋਇਆ ਸੀ ਉਹਦੇ ਸੰਬੰਧ ਦੇ ਵਿੱਚ ਜੋ ਫੁਟੇਜ ਹੈਗੀ ਆ ਉਸ ਨੂੰ ਜੱਜ ਨੇ ਕਹਿਤਾ ਵੀ ਉਹ ਫੁਟੇਜ ਨੂੰ ਰਿਲੀਜ਼ ਕੀਤਾ ਜਾਵੇ। ਸੈਨ ਫਰਾਂਸਿਸਕੋ ਸੁਪੀਰੀਅਰ ਕੋਰਟ ਦੇ ਜੱਜ ਸਟੀਫਨ ਐਮ ਮਰਫੀ ਨੇ ਰੂਲ ਕਰ ਦਿੱਤਾ ਆ ਵੀ ਕੋਈ ਰੀਜ਼ਨ ਨਹੀਂ ਹੈਗਾ ਜੋ ਫੁਟੇਜ ਆ ਉਸ ਨੂੰ ਸੀਕ੍ਰੇਟ ਰੱਖਿਆ ਜਾਵੇ, ਕਿਉਂਕਿ ਪ੍ਰੋਸੀਕਿਊਟਰਸ ਨੇ ਆਲਰੇਡੀ ਇਹ ਜੋ ਫੁਟੇਜ ਆ ਪ੍ਰੀਲਿਮਿਨਰੀ ਹੀਅਰਿੰਗ ਦੇ ਦੌਰਾਨ ਪਿਛਲੇ ਮਹੀਨੇ ਕੋਰਟ ਦੇ ਵਿੱਚ ਦਿਖਾਈ ਸੀਗੀ। ਥਾਮਸ ਆਰ ਵੁਰਕੇ ਸੈਨ ਫਰਾਂਸਿਸਕੋ ਬੇਸਡ ਲਾਇਰ ਆ, ਉਹਨਾਂ ਨੇ ਇਸ ਨੂੰ ਰਿਪਰੈਜ਼ੈਂਟ ਕੀਤਾ ਸੀ। ਸੈਨ ਫਰਾਂਸਿਸਕੋ ਦੇ ਡਿਸਟ੍ਰਿਕਟ ਅਟਾਰਨੀ ਨੇ ਐਵੀਡੈਂਸ ਜੱਜ ਮਰਫੀ ਹੁਣਾਂ ਨੂੰ ਬੁੱਧਵਾਰ ਨੂੰ ਜਿਹੜੇ ਦਿੱਤੇ ਹੈਗੇ ਆ ਵੀ ਕੀ ਉੱਥੇ ਵਾਪਰਿਆ। ਪੌਲ ਪਲੋਸੀ, ਨੈਂਸੀ ਪਲੋਸੀ ਦੇ ਹਸਬੈਂਡ ਕਹਿੰਦੇ ਵੀ ਸੌ ਰਹੇ ਸੀ ਆਪਣੇ ਘਰ ਦੇ ਵਿੱਚ ਸੈਨ ਫਰਾਂਸਿਸਕੋ 'ਚ ਅਕਤੂਬਰ 28 ਨੂੰ
ਜਦੋਂ ਕੋਈ ਉਹਨਾਂ ਦੇ ਘਰ ਦੇ ਵਿੱਚ ਬ੍ਰੇਕ ਕਰਕੇ ਵੜ ਗਿਆ ਤੇ ਉਹਨੂੰ ਹੈਮਰ ਦੇ ਨਾਲ, ਥੋੜੇ ਦੇ ਨਾਲ ਮਾਰਿਆ ਉਹਨਾਂ ਨੇ। ਤੇ ਪ੍ਰੋਸੀਕਿਊਟਰਸ ਨੇ 42 ਸਾਲਾ ਡੇਵਿਡ ਡੀ ਪੇਪੇ ਉਸ ਨੂੰ ਇਸ ਕਨੈਕਸ਼ਨ ਦੇ ਵਿੱਚ ਅਰੈਸਟ ਕੀਤਾ ਹੋਇਆ ਆ ਤੇ ਉਸ ਨੂੰ ਬੇਲ ਵੀ ਦੇ ਦਿੱਤੀ ਸੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਚੌਥੇ ਕੁਆਰਟਰ ਦੀ GDP ਕੱਲ ਸਵੇਰੇ ਰਿਲੀਜ਼ ਹੋਣੀ ਆ, ਪਰ ਉਸ ਤੋਂ ਪਹਿਲਾਂ ਡਾਓ ਜੋਨਸ ਤੇ ਹੋਰ ਜਿਹੜੇ ਇਨਵੈਸਟਰਸ ਤੇ ਇਕੋਨੋਮਿਸਟ ਆ ਆਪੋ ਆਪਣੀਆਂ ਕਿਆਸ ਰਾਈਆਂ ਲਾ ਰਹੇ ਆ। ਕਹਿੰਦੇ ਈਅਰ ਟੂ ਈਅਰ ਤਾਂ ਦੇਖਿਆ ਜਾਊਗਾ ਵੀ ਇਕੋਨੋਮੀ ਸਲੋ ਹੋਈ ਆ, ਪਰ ਪਿਛਲੇ ਕੁਆਰਟਰ ਦੇ ਮੁਕਾਬਲੇ ਇਹ ਜਿਹੜਾ ਡਾਓ ਜੋਨਸ ਦਾ ਅਨੁਮਾਨ ਆ ਵੀ 2.8% ਜਿਹੜੀ GDP ਆ ਉਹ ਵਧੀ ਹੋ ਸਕਦੀ ਆ, ਇਕੋਨਮੀ ਗਰੋ ਹੋਈ ਹੋ ਸਕਦੀ ਆ। ਇਕੋਨੋਮਿਸਟ ਕਹਿੰਦੇ ਆ ਵੀ ਉਹਨਾਂ ਸਿਗਨਲਸ ਦੇ ਵੱਲ ਨੂੰ ਦੇਖ ਰਹੇ ਆ ਵੀ ਕਿੰਨੇ ਕੁ ਵੀਕ ਆ ਜਾਂ ਕਿੰਨੇ ਕੁ ਸਟਰੋਂਗ ਆ, ਵੀ ਕੰਜ਼ਿਊਮਰ ਦੇ ਉੱਤੇ 2022 ਦਾ ਕਿੱਦਾਂ ਦਾ ਅਸਰ ਜਿਹੜਾ ਓਵਰਆਲ ਰਿਹਾ ਹੋਵੇ। ਅਜੇ ਵੀ ਰਿਸੈਸ਼ਨ ਦੇ ਵਿੱਚ US ਜਾਣਾ ਹੈ ਜਾਂ ਨਹੀਂ ਜਾਣਾ, ਇਹਦੇ ਜਿਹੜੇ ਸਿਗਨਲ ਲੱਭਣ ਦੇ ਵਿੱਚ ਜਿਹੜੇ ਅਰਥ ਸ਼ਾਸਤਰੀ ਆ ਉਹ ਲੱਗੇ ਪਏ ਨੇ। ਰੀਟੇਲ ਸੇਲਸ ਸੁਜੈਸਟ ਕਰਦੀਆਂ ਆ ਵੀ ਜਿਹੜੀ ਸਪੈਂਡਿੰਗ ਆ ਉਹ ਲੋਕਾਂ ਨੇ ਘੱਟ ਕੀਤੀ ਆ ਪਹਿਲਾਂ ਦੇ ਜਿਹੜੇ ਉਹ ਮੁਕਾਬਲੇ। ਡਾਓ ਜੋਨਸ ਦੇ ਇਕੋਨੋਮਿਸਟ ਇਹ ਅਨੁਮਾਨ ਲਾ ਰਹੇ ਆ ਵੀ ਜਿਹੜੀ US ਦੀ GDP ਆ ਉਹ 2.8% ਚੌਥੇ ਕੁਆਰਟਰ 'ਚ ਵਧੀ ਹੋ ਸਕਦੀ ਆ। ਤੀਜੇ ਕੁਆਰਟਰ ਦੇ ਵਿੱਚ ਜਿਹੜੀ ਇਹ ਹਰਜੋਤ ਸਿੰਘ ਜੀ 3.2% ਵਧੀ ਦੱਸੀ ਜਾਂਦੀ ਸੀਗੀ। ਸੋ ਆਲਦੋ ਹਰ ਪਾਸੇ ਰਿਸੈਸ਼ਨ ਦਾ ਖਤਰਾ ਜਿਹੜਾ ਆ ਉਹ ਮੰਡਰਾ ਰਿਹਾ ਆ, ਪਰ ਫਿਰ ਵੀ GDP ਪਿਛਲੇ ਕੁਆਰਟਰ ਦੇ ਮੁਕਾਬਲੇ ਵਧਣ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਨਵਾਂ ਭਰੋਸਾ ਵੀ ਜਾਗਦਾ ਆ। ਟੈਕਨੋਲੋਜੀ ਕੰਪਨੀਆਂ ਦੇ ਵਿੱਚ ਬਲੱਡ ਬਾਥ ਲੇ-ਆਫ ਦੇ ਲਈ ਚੱਲ ਰਿਹਾ ਹੈ। ਕੁਝ ਘੰਟੇ ਪਹਿਲਾਂ ਅੱਜ IBM ਨੇ ਅਨਾਉਂਸ ਕਰ ਦਿੱਤਾ ਆ ਵੀ ਉਹ ਆਪਣੇ 3900 ਦੇ ਕਰੀਬ EMPLOYEES ਨੂੰ ਲੇ-ਆਫ ਕਰਨ ਜਾ ਰਹੇ ਆ। ਈਵਨ ਦੋ ਵਾਲ ਸਟਰੀਟ ਜਰਨਲ ਦੇ ਮੁਤਾਬਕ ਜੋ ਉਹਨਾਂ ਦਾ ਕੁਆਰਟਰਲੀ ਰੈਵਨਿਊ ਸੀ ਉਹ $16.7 ਬਿਲੀਅਨ ਹੋਇਆ ਆ, ਜੋ ਕਿ ਵਾਲ ਸਟਰੀਟ ਜਰਨਲ ਐਸਟੀਮੇਟ ਕਰ ਰਹੀ ਸੀ $16.4 ਬਿਲੀਅਨ। ਪਰ IBM ਨੇ ਕਿਹਾ ਜੋ ਕੁਝ ਆਲੇ ਦੁਆਲੇ ਵਾਪਰ ਰਿਹਾ ਆ ਉਸ ਨੂੰ ਦੇਖਦੇ ਹੋਏ ਉਹਨਾਂ ਨੇ ਵੀ 3900 ਦੇ ਕਰੀਬ ਆਪਣੇ ਵਰਕਰਸ ਆ ਉਹਨਾਂ ਨੂੰ ਅੱਜ ਲੇ-ਆਫ ਕਰ ਦਿੱਤਾ ਹੈ। ਜੀ। ਉਧਰ ਟੈਸਲਾ ਦੀ ਅੱਜ ਰਿਪੋਰਟ ਆਉਣੀ ਸੀ। ਅਰਨਿੰਗ ਕਿੰਨੀ ਕੁ ਹੋਣੀ ਸੀ ਉਸ ਦੇ ਕਹਿੰਦੇ ਆ ਵੀ ਜਿਹੜੀਆਂ ਕਿਆਸ ਰਹੀਆਂ ਸੀ ਉਸ ਤੋਂ ਵੱਧ ਇਹਨਾਂ ਨੇ ਆંકੜੇ ਪੇਸ਼ ਕੀਤੇ ਆ। ਫੋਰਥ ਕੁਆਰਟਰ ਅਰਨਿੰਗ ਦੇ ਵਿੱਚ ਰੈਵਨਿਊ $24.32 ਬਿਲੀਅਨ ਦਾ ਦੱਸਿਆ ਗਿਆ, ਤੇ ਪਰ ਸ਼ੇਅਰ $1.19 ਜਿਹੜੀ ਆ ਅਰਨਿੰਗ ਆ ਉਹ ਦੱਸੀ ਗਈ ਆ। ਆਟੋਮੋਟਿਵ ਜਾਇੰਟ ਟੈਸਲਾ ਦਾ ਰੈਵਨਿਊ $21.3 ਬਿਲੀਅਨ ਜਿਹੜਾ ਹੋਇਆ 3 ਮੰਥ ਜਿਹੜੇ 2022 ਦੇ ਐਂਡਿੰਗ ਸੀਗੇ ਉਸ ਦੇ ਮਾਮਲੇ 'ਚ 324 ਮਿਲੀਅਨ ਡੈਫਰਡ ਰੈਵਨਿਊ ਜਿਹੜਾ ਆ ਉਹ ਵੀ ਇਹਨਾਂ ਨੂੰ ਮਿਲਿਆ ਹੈਗਾ ਆ, ਜਿਹੜੇ ਡਰਾਈਵਰ ਅਸਿਸਟੈਂਸ ਸਿਸਟਮਸ ਆ ਉਹਨਾਂ ਦੇ ਨਾਲ ਜਨਰੇਟ ਕੀਤਾ ਆ। ਆਲਦੋ ਇਹਨਾਂ ਦਾ ਜਿਹੜਾ ਮਾਰਜਿਨ ਆਟੋਮੋਟਿਵ ਕੰਪਨੀ ਟੈਸਲਾ ਦਾ ਉਹ ਪਹਿਲਾਂ ਦੇ ਮੁਕਾਬਲੇ ਘਟਿਆ ਆ ਤੇ ਇਹ 25.9% ਦੇ ਉੱਤੇ ਜਿਹੜੇ ਗ੍ਰੋਸ ਮਾਰਜਨਸ ਆ ਉਹ ਰਹਿ ਗਏ ਆ। ਪਿਛਲੇ 5 ਕੁਆਰਟਰਸ ਦੇ ਵਿੱਚ ਹੁਣ ਤੱਕ ਦੇ ਸਭ ਤੋਂ ਘੱਟ ਇਹ ਗ੍ਰੋਸ ਮਾਰਜਨਸ ਦੱਸੇ ਗਏ ਹੈਗੇ ਆ। ਸੋ ਇਲੈਕਟ੍ਰਿਕ ਵਹੀਕਲ ਮੇਕਰ ਟੈਸਲਾ ਦੀ ਜਿਹੜੀ ਅਰਨਿੰਗ ਅੱਜ ਰਿਪੋਰਟ ਹੋਈ ਆ ਨੈਸਡੈਕ ਦੇ ਜਿਹੜੇ ਉਹ ਬੰਦ ਹੋਣ ਤੋਂ ਬਾਅਦ ਦੇ ਵਿੱਚ ਹਰ ਇੱਕ ਜਾਣਾ ਜਿਹੜਾ ਟੈਸਲਾ ਓਨਰ ਸੀਗਾ ਜਾਂ ਇਨਵੈਸਟਰ ਸੀ ਉਹ ਡਰਿਆ ਪਿਆ ਸੀਗਾ ਵੀ ਕੰਪਨੀ ਦਾ ਪਤਾ ਨਹੀਂ ਕਿਹੜੇ ਪਾਸੇ ਨੂੰ ਜਿਹੜਾ ਉਹ ਜਾਣਾ ਆ, ਪਰ ਜਿੰਨੀਆਂ ਕਿਆਸ ਰਹੀਆਂ ਸੀ ਉਸ ਨਾਲੋਂ ਵੱਧ ਕਮਾਈ ਦੇ ਕਰਕੇ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਲੋਕਾਂ ਦਾ ਭਰੋਸਾ ਜਿਹੜਾ ਉਹ ਬਣਿਆ ਆ। ਟੈਸਲਾ ਦਾ ਜਿਹੜਾ ਓਨਰ ਹੈ ਈਲਨ ਮਸਕ, ਉਹ ਇਸ ਟਾਈਮ ਫੈਡਰਲ ਲਾਸੂਟ ਦੇ ਵਿੱਚ ਅਦਾਲਤ ਮੋਹਰੇ ਜਿਹੜੇ ਉਹ ਹੈ ਜਦੋਂ SpaceX ਦੇ ਵੇਚ ਕੇ ਕਹਿ ਰਿਹਾ ਸੀਗਾ ਵੀ ਮੈਂ ਟੈਸਲਾ ਨੂੰ ਪ੍ਰਾਈਵੇਟ ਜਿਹੜਾ ਉਹ ਲੈ ਜਾਊਂਗਾ। ਸੋ ਦੇਖੋ ਅੱਗੇ ਕੀ ਬਣਦਾ ਆ। ਟੈਸਲਾ ਦੇ ਲੋਕ ਨਾਖੁਸ਼, ਖਾਸ ਕਰਕੇ ਜਿਨ੍ਹਾਂ ਨੇ ਰੀਸੈਂਟਲੀ ਗੱਡੀਆਂ ਖਰੀਦੀਆਂ ਸੀ ਉਹ ਬੜੇ ਨਾਖੁਸ਼ ਸੀਗੇ ਕਿਉਂਕਿ ਅਚਨਚੇਤ ਇਹਨਾਂ ਨੇ $10,000 $12,000 ਜਿਹੜੀ ਕੀਮਤ ਆ ਉਹ ਗੱਡੀਆਂ ਦੀ ਘਟਾ ਦਿੱਤੀ ਸੀ। ਜੀ, ਇਲੈਕਟ੍ਰਿਕ ਗੱਡੀਆਂ ਦੀ ਗੱਲਬਾਤ ਹੋ ਰਹੀ ਆ, ਪਰ ਫਰਿਜ਼ਨੋ ਦੇ ਜੋ ਲੋਕ ਆ, ਫਰਿਜ਼ਨੋ ਨਿਵਾਸੀ
ਉਹਨਾਂ ਦਾ ਧੂੰਆਂ ਨਿਕਲਣ ਵਾਲਾ ਆਉਣ ਵਾਲੇ ਮਹੀਨਿਆਂ ਦੇ ਵਿੱਚ। ਪੈਸੀਫਿਕ ਗੈਸ ਤੇ ਇਲੈਕਟ੍ਰਿਕ ਕੰਪਨੀ ਨੇ ਅੱਜ ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ ਦੇ ਕੋਲ ਐਪਲੀਕੇਸ਼ਨ ਫਾਈਲ ਕੀਤੀ ਆ ਵੀ 2023 ਦੇ ਵਿੱਚ 36.2% ਰੇਟ ਇਨਕਰੀਜ਼ ਕੀਤੇ ਜਾਣ ਇੱਕ ਸਾਲ ਦੇ ਵਿੱਚ। ਸੋ ਇਹ ਇੱਕ ਬਹੁਤ ਵੱਡਾ ਨੰਬਰ ਆ। ਇਹਦੇ ਸੰਬੰਧ ਦੇ ਵਿੱਚ ਫ੍ਰਿਜ਼ਨੋ ਸਿਟੀ ਦੇ ਮੇਅਰ ਜੈਰੀ ਡਾਇਰ ਉਹ ਕਾਫੀ ਜਿਹੜੇ ਆ ਗੁੱਸੇ 'ਚ ਨਜ਼ਰ ਆਏ ਵੀ ਇਹ ਦੇਖੋ ਆ ਤਾਂ ਸ਼ਰੇਆਮ ਹੀ ਤੁਸੀਂ ਧੱਕਾ ਕਰ ਰਹੇ ਆ। ਕਹਿੰਦੇ ਜਨਵਰੀ ਦੇ ਵਿੱਚ 3.3% ਇਨਕਰੀਜ਼ ਹੋਊਗੇ ਪੈਸੀਫਿਕ ਗੈਸ ਤੇ ਇਲੈਕਟ੍ਰਿਸਿਟੀ ਦੇ ਬਿੱਲ, ਮਾਰਚ ਵਿੱਚ 3.7, ਜੂਨ ਵਿੱਚ 5.7 ਤੇ ਸਤੰਬਰ ਦੇ ਵਿੱਚ 23.5%। ਕਹਿੰਦੇ ਵੀ ਜੇ ਤੁਸੀਂ ਉਸ ਸ਼ਹਿਰ ਦੇ ਵਿੱਚ ਜਾਂ ਉਸ ਕਾਉਂਟੀ ਦੇ ਵਿੱਚ ਇੰਨਾ ਜ਼ਿਆਦਾ ਇਨਕਰੀਜ਼ ਕਰਨ ਜਾ ਰਹੇ ਆ ਜਿਸ ਕਾਉਂਟੀ ਦੀ ਪੋਪੂਲੇਸ਼ਨ 25% ਦੇ ਕਰੀਬ ਬਲੋ ਪਾਵਰਟੀ ਲਾਈਨ ਰਹਿੰਦੀ ਹੈਗੀ ਆ। ਸੋ ਇਹ ਤਾਂ ਗੱਲ ਛੱਡੋ ਵੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ 36% ਦੇ ਕਰੀਬ ਇਨਕਰੀਜ਼ ਹੋਊਗਾ। ਇਸ ਤੋਂ ਬਿਨਾਂ ਪਿਛਲੇ 3 ਸਾਲਾਂ ਦੇ ਵਿੱਚ 39% ਇਲੈਕਟ੍ਰਿਸਿਟੀ ਦੇ ਬਿੱਲ ਇਨਕਰੀਜ਼ ਹੋਏ ਆ। ਸੋ ਓਵਰਆਲ ਕਹਿੰਦੇ ਜੇ ਦੇਖਿਆ ਜਾਵੇ ਜੈਰੀ ਜੋ ਡਾਇਰ ਹੈਗੇ ਆ ਉੱਥੇ ਦੇ ਮੇਅਰ ਕਹਿੰਦੇ ਵੀ 4 ਸਾਲਾਂ 'ਚ 75% ਇਲੈਕਟ੍ਰਿਕ ਤੇ ਗੈਸ ਸਰਵਿਸ ਦੇ ਬਿੱਲ ਇਨਕਰੀਜ਼ ਹੋਣ ਜਾ ਰਹੇ ਆ ਜਾਂ ਇਨਕਰੀਜ਼ ਹੋ ਜਾਣਗੇ ਇਸ ਸਾਲ ਦੇ ਸਤੰਬਰ ਤੱਕ। ਅੱਜ ਇਸ ਸਾਲ ਦਾ ਵੀ ਜਿਹੜਾ ਪਾ ਲਓ ਤਾਂ ਜਿਹੜਾ ਉਹ ਵੱਧ ਰਿਹਾ। ਪਿਛਲੇ ਸਾਲ ਵੀ ਜਿਹੜਾ ਉਹ ਵਾਧਾ ਕੀਤਾ ਗਿਆ ਸੀ। ਉਸ ਟਾਈਮ ਤਾਂ ਜਿਹੜੇ ਇੱਥੋਂ ਦੇ ਜਿਹੜੀ ਡਾਇਰ ਆ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਨਹੀਂ ਜਿਹੜਾ ਉਹ ਵਧਾਉਣ ਦੇਣਾ ਚਾਹੁੰਦੇ, ਪਰ PG&E ਜਿਹੜੀ ਆ ਉਹ ਵਜਿੱਦ ਆ ਤੇ ਇੱਥੇ ਲੋਕਾਂ ਨੂੰ ਕਿਤੇ ਨਾ ਕਿਤੇ ਹੋਰ ਜ਼ਿਆਦਾ ਪੈਸੇ ਡਾਲਰ ਜਿਹੜੇ ਆ ਉਹ ਕਢਾਉਣਾ ਚਾਹੁੰਦੀ ਆ। ਜੀ ਸੋ ਪਰ ਉਧਰ ਫਿਰ ਇਹ ਆ ਵੀ ਰਾਜਗੁਰਮੀਤ ਸਿੰਘ ਜੀ ਇੱਕ ਵਾਰੀ ਫਿਰ ਆਪਾਂ ਸੁੱਤੇ ਰਹਿੰਦੇ ਆ, ਕਦੇ ਕੋਈ ਕੰਪਲੇਨ ਨਹੀਂ ਕਰਦੇ। ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ ਦਾ ਵੈਬਸਾਈਟ ਆ, ਉੱਥੇ ਉਹਨਾਂ ਨੇ ਕਮੈਂਟ ਲੈਣੇ ਆ, ਫਾਈਲ ਕਰ ਸਕਦੇ ਆ ਕੰਪਲੇਨ, ਉਹ ਸਮਾਂ ਹੈਗਾ ਆ। ਸੋ ਜੇ ਤੁਹਾਨੂੰ ਲੱਗਦਾ ਵੀ ਸੱਚਮੁੱਚੇ ਤੁਹਾਡਾ ਬਿੱਲ ਬਹੁਤ ਜ਼ਿਆਦਾ ਉੱਪਰ ਜਾ ਰਿਹਾ ਤੇ ਤੁਹਾਨੂੰ 2 ਕਮੈਂਟ ਕੱਢ ਕੇ ਵੈਬਸਾਈਟ ਤੇ ਸਰਚ ਕਰ ਲਿਓ, ਫਾਈਲ ਏ ਕੰਪਲੇਂਟ ਵਿਦ ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ, ਉਹ 'ਚ ਤੁਸੀਂ ਪਾ ਸਕਦੇ ਹੈਗੇ ਆ ਵੀ ਭਾਈ ਮੈਂ ਅਫੋਰਡ ਕਰ ਸਕਦਾ ਜਾਂ ਨਹੀਂ, ਕਿਉਂਕਿ ਬਹੁਤ ਸਾਰੀ ਪੋਪੂਲੇਸ਼ਨ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਪਾਵਰਟੀ ਲਾਈਨ ਦੇ ਥੱਲੇ ਜਿਹੜੀ ਆ ਫ੍ਰਿਜ਼ਨੋ ਏਰੀਆ 'ਚ ਰਹਿੰਦੀ ਆ। ਜਾਂ ਫਿਰ ਇਟਸ ਗੁੱਡ ਟਾਈਮ ਟੂ ਗੋ ਸੋਲਰ। ਇਹ ਵੀ ਜੀ ਚੀਜ਼ ਜਿਹੜੀ ਆ ਲੋਕਾਂ ਨੂੰ ਜਿਹੜਾ ਉਹ ਦੇਖਣਾ ਪੈਣਾ ਆ ਵੀ ਕੀ ਜਿਹੜਾ ਉਹ ਕਰੇ। ਕੰਮ ਜਿਹੜਾ ਬਹੁਤ ਖਰਾਬ ਹੁੰਦਾ ਜਾ ਰਿਹਾ। ਗੱਡੀਆਂ ਵੀ ਇਲੈਕਟ੍ਰਿਕ, ਟਰੱਕ ਵੀ ਇਲੈਕਟ੍ਰਿਕ, ਸਭ ਕੁਛ ਇਲੈਕਟ੍ਰਿਕ ਤੇ ਪੈਸੇ ਜਿਹੜੇ ਘਰਾਂ ਦੀ ਜਿਹੜੀ ਬਿਜਲੀ ਆ ਉਹਦੇ ਲਗਾਤਾਰ ਵਧਾਏ ਜਾ ਰਹੇ ਆ ਇਹ ਪ੍ਰੋਡਕਸ਼ਨ ਉੱਧਰ ਵਧਾਉਣ ਦੇ ਲਈ। ਤੇ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤਾ ਤੇ ਮਾਰਕੀਟਸ ਦਾ ਹਾਲ ਜਾਂਦੇ ਜਾਂਦੇ ਤੁਹਾਨੂੰ ਜੇ ਦੱਸਦੇ ਜਾਈਏ ਕਿੱਦਾਂ ਅੱਜ ਦਾ ਦਿਨ ਰਿਹਾ। ਡਾਓ ਜੋਨਸ ਤਕਰੀਬਨ ਸਥਿਰ ਰਿਹਾ, 9 ਪੁਆਇੰਟ ਵਧਿਆ 33,743 ਤੇ ਬੰਦ ਹੋਇਆ। S&P 1 ਪੁਆਇੰਟ ਘਟਿਆ 4,016 ਤੇ। ਨੈਸਡੈਕ 21 ਪੁਆਇੰਟ ਘਟ ਕੇ 11,313 ਤੇ ਬੰਦ ਹੋਇਆ। ਸੋਨੇ ਦਾ ਭਾਅ 1945 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ। 10 ਈਅਰ ਯੀਲਡ ਜਿਹੜੀ ਆ ਉਹ ਇਸ ਮੌਕੇ 3.4% ਦੇ ਉੱਤੇ ਰਹੀ ਆ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 23,159 ਤੇ ਇਥੀਰੀਅਮ $1,616 ਦੇ ਬਰਾਬਰ ਚੱਲ ਰਿਹਾ ਆ। ਆਉਣ ਵਾਲੇ ਦਿਨ ਜਿਹੜੇ ਆ ਉਹ ਸੁੱਕੇ ਰਹਿਣਗੇ। ਐਤਵਾਰ ਨੂੰ ਲਾਈਟ ਰੇਨ ਜੋ ਬੇ ਏਰੀਏ ਦੇ ਵਿੱਚ ਥੋੜੀ ਜਿਹੀ ਮੀਂਹ ਪੈ ਸਕਦਾ ਹੈਗਾ ਆ। ਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ ਅੱਜ 81 ਰੁਪਏ ਤੇ 51 ਪੈਸੇ ਰਹੇ ਆ। $1 ਦੇ ਬਰਾਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 34 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ, ਸਤਿਕਾਰ, ਸਹਿਤ, ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।